ਤੇ ਰਮਨ ਜੀ ਕਹਿੰਦੇ ਜਿਹੜਾ ਫਰੇਟ ਰਿਸੈਸ਼ਨ ਆ, ਇਹ ਕਹਿੰਦੇ ਅਮਰੀਕਾ ਦੀ ਹਿਸਟਰੀ 'ਚ ਇਦਾਂ ਦਾ ਕਦੇ ਆਇਆ ਨਹੀਂ ਹੈਗਾ ਜੋ ਅੱਜ ਜੀ ਕੱਲ ਚੱਲ ਰਿਹਾ ਹੈਗਾ। 1980 ਚ ਵੀ ਹੋਇਆ ਸੀ, ਪਰ ਕਹਿੰਦੇ 1980 ਦੇ ਵਿੱਚ 18,000 ਟਰੱਕਿੰਗ ਕੰਪਨੀਆਂ ਸੀਆਂ। ਅਪ੍ਰੈਲ 2023 ਦੇ ਵਿੱਚ 5,31,000 ਐਕਟਿਵ ਟਰੱਕਿੰਗ ਫਲੀਟਸ ਹੈਗੇ ਆ ਜੋ ਓਨ ਕਰਦੇ ਆ ਜਾਂ ਲੀਜ਼ ਕਰਦੇ ਘੱਟੋ ਘੱਟ ਇੱਕ ਟਰੈਕਟਰ USA ਦੇ ਵਿੱਚ। ਸੋ ਜੀ ਇਹ ਦੇਖੋ ਟਰੱਕਿੰਗ ਕੰਪਨੀਆਂ ਵਧੀਆ ਆ, ਤੇ ਉਧਰੋਂ ਜਿਹੜਾ ਲੋਡਸ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਬਿਲਕੁਲ ਜੀ ਬਿਲਕੁਲ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇੰਨੀ ਕੁ ਡਾਇਰ ਬਣ ਚੁੱਕੀ ਆ, ਤੇ ਇਹ ਚੀਜ਼ ਆਪਾਂ ਪਿਛਲੇ 2 ਸਾਲਾਂ ਤੋਂ ਕਰਦੇ ਆ ਰਹੇ ਹਾਂ। ਗੱਲ ਇਸੇ ਬਾਰੇ ਦੇ ਵਿੱਚ ਆਪਾਂ ਹਮੇਸ਼ਾ ਤੋਂ ਕਰਦੇ ਆ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਉਣ ਵਾਲੀਆਂ ਹੈਗੀਆਂ, ਆ ਰਹੀਆਂ ਹੈਗੀਆਂ। ਆਲਮੋਸਟ ਪਿਛਲੇ 3 ਸਾਲ ਤੋਂ ਆਪਣੀ ਇਹ ਗੱਲ ਚੱਲ ਰਹੀ ਹੈਗੀ ਆ। ਤੇ ਸਿਚੁਏਸ਼ਨ ਇਸ ਵੇਲੇ ਇਹ ਹੈਗੀ ਆ ਕਿ ਸਾਰਿਆਂ ਨਾਲੋਂ ਜੇ ਆਪਾਂ ਕਈ ਵਾਰੀ ਨਾ ਆਪਾਂ ਕਹਿ ਦਿੰਦੇ ਹਾਂ, ਪਰ ਕਈ ਵਾਰੀ ਸਾਡਾ ਵੀ ਦਿਲ ਨਹੀਂ ਕਰਦਾ ਹੁੰਦਾ ਇੱਦਾਂ ਦੀਆਂ ਖਬਰਾਂ ਲੈ ਕੇ ਆਉਣ ਨੂੰ ਜਾਂ ਗੱਲ ਕਰਨ ਨੂੰ। ਅਸੀਂ ਵੀ ਪੋਜ਼ੀਟਿਵ ਚਾਹੁੰਦੇ ਹੈਗੇ ਹਾਂ ਔਰ ਪੋਜ਼ੀਟਿਵ ਚੀਜ਼ਾਂ ਹੋਣੀਆਂ ਚਾਹੀਦੀਆਂ, ਪਰ ਅਨਫੋਰਚੁਨੇਟਲੀ ਜਿਹੜੀਆਂ ਚੀਜ਼ਾਂ ਜਿਹੜੇ ਫੈਕਟ ਹੈਗੇ ਆ ਉਹਨਾਂ ਨੂੰ ਝੁਠਾਇਆ ਨਹੀਂ ਜਾ ਸਕਦਾ। ਸੋ ਫੈਕਟ ਇਹ ਹੈ ਕਿ ਅੱਜ ਜਿਹੜੀ ਕੈਲੀਫੋਰਨੀਆ ਦੀ 95 ਸਾਲ ਪੁਰਾਣੀ ਕੰਪਨੀ ਆ ਸਰਟੀਫਾਈਡ ਫਰੇਟ ਲੌਜਿਸਟਿਕਸ CFL, ਇਹਨਾਂ ਨੇ ਆਪਣਾ ਜਿਹੜਾ ਆਪਰੇਸ਼ਨ ਹੈਗਾ ਉਹ ਠੱਪ ਕਰ ਦਿੱਤਾ ਹੈਗਾ। ਉਹਨਾਂ ਨੇ ਬੰਦ ਕਰ ਦਿੱਤਾ ਹੈਗਾ। ਸੋ ਇਹਨਾਂ ਦੇ ਕੋਲ ਤਕਰੀਬਨ 157 ਵਰਕਰ ਸੀਗੇ, ਜਿਸ 'ਚ 101 ਜਿਹੜੇ ਸੀਗੇ ਉਹ ਲੌਂਗ ਹਾਲ ਲੋਕਲ ਡਰਾਈਵਰ ਸੀਗੇ, ਜਿਹੜੇ ਕਿ ਇਸ ਸੈਟਰਡੇ ਨੂੰ ਲੇ ਆਫ ਹੋ ਜਾਣੇ। ਸੋ ਇਹ ਕੰਪਨੀ ਬਹੁਤ ਹੀ ਪੁਰਾਣੀ ਸੀਗੀ, ਔਰ ਇਸ ਕੰਪਨੀ ਦਾ ਇਹ ਕਹਿਣਾ ਆ ਕਿ ਅਸੀਂ ਜਿਹੜਾ ਕੰਮ ਹੈਗਾ ਆ ਉਹ ਬਿਲਕੁਲ ਹੀ ਮਤਲਬ ਕਿ ਅਫੋਰਡੇਬਿਲਿਟੀ ਤੋਂ ਬਾਹਰ ਜਾ ਚੁੱਕਾ ਹੈਗਾ। ਇੰਨੇ ਕੁ ਰੇਟ ਜਿਹੜੇ ਆ ਉਹ ਡਾਇਰ ਸਿਚੁਏਸ਼ਨ ਥੱਲੇ ਹੈਗੇ ਆ। ਕਾਸਟ ਆਫ ਆਪਰੇਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਆ। ਸੋ ਅਸੀਂ ਜਿਹੜਾ ਇਸ ਚੀਜ਼ ਦੇ ਵਿੱਚ ਬਿਲਕੁਲ ਮਤਲਬ ਕਿ ਕੰਟਰੋਲ ਨਹੀਂ ਕਰ ਪਾ ਰਹੇ। ਤੇ ਇੱਥੇ ਹੀ ਇੱਕ ਚੀਜ਼ ਹੋਰ ਰਾਜਕਰਨ ਮੈਂ ਦੱਸ ਦਿਆਂ ਕਿ ਜਦੋਂ ਆਪਾਂ ਗੱਲ ਕਰਦੇ ਹੈਗੇ ਕਿ ਸ਼ਾਇਦ ਟਰੱਕਿੰਗ ਕੰਪਨੀਜ਼ ਹੀ ਇਫੈਕਟ ਹੋ ਰਹੀਆਂ ਜਾਂ ਸ਼ਾਇਦ ਬ੍ਰੋਕਰਜ਼ ਅਜੇ ਵੀ ਸਟਿਲ ਦੇ ਆਰ ਮੇਕਿੰਗ ਮਨੀ, ਹੈ ਨਾ। ਠੀਕ ਹੈ। ਕੌਨਵੋਏ ਜਿਹੜੀ ਕੰਪਨੀ ਹੈਗੀ ਆ ਬਹੁਤ ਵੱਡੀ ਕੰਪਨੀ ਹੈਗੀ ਆ। ਲਾਸਟ ਈਅਰ $3 ਬਿਲੀਅਨ ਦੀ ਇਵੈਲੂਏਸ਼ਨ ਹੋਈ ਸੀ ਇਹਦੀ। ਕੌਨਵੋਏ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਡਿਜੀਟਲ ਬ੍ਰੋਕਰ ਹੈਗੇ ਆ, ਇਹ ਕਾਫੀ ਵੱਡੀ ਕੰਪਨੀ ਬਣ ਗਈ ਸੀਗੀ, ਔਰ ਇਹਨਾਂ ਨੇ ਵੀ ਆਪਣੇ ਕੱਲ ਜਿਹੜੇ ਆ ਲੋਡ ਸਾਰੇ ਲੋਡ ਬੋਰਡਸ ਤੋਂ ਕੈਂਸਲ ਕਰ ਦਿੱਤੇ ਹੈਗੇ ਆ। ਟੋਟਲੀ ਮਤਲਬ ਕਿ ਵਾਈਪ ਆਊਟ ਕੀਤਾ ਹੈਗਾ। ਨਾਟ ਕਿ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਬੈਂਕਰਪਸੀ ਦਾ ਅਜੇ, ਪਰ ਬ੍ਰੋਕਰੇਜ ਜਿਹੜੀ ਹੈਗੀ ਆ ਮਤਲਬ ਕਿ ਕਾਫੀ ਦੇਰ ਤੋਂ ਇਹ ਟਰਾਈ ਕਰ ਰਹੀ ਸੀਗੀ ਕਿ ਕਿ ਅਸੀਂ ਜਾਂ ਸੇਲ ਕਰ ਸਕੀਏ ਜਾਂ ਆਪਾਂ ਟੈਕਨੋਲੋਜੀ ਸਾਈਡ ਸੇਲ ਕਰ ਦਈਏ ਜਾਂ ਕੁਛ ਕਰ ਦਈਏ। ਸੋ ਇਹ ਚੀਜ਼ਾਂ ਜਿਹੜੀਆਂ ਸੀ, ਇਹ ਕੰਪਨੀ ਜਿਹੜੀ ਹੈਗੀ ਇਹਨਾਂ ਨੇ ਆਪਣਾ ਸਾਰਾ ਜਿਹੜਾ ਲੋਡ ਹੈਗੇ ਆ ਉਹ ਟੋਟਲੀ 100% ਕੈਂਸਲ ਕਰ ਦਿਆ। 48 ਆਵਰਸ ਦਾ ਟਾਈਮ ਦਿੱਤਾ ਹੈਗਾ, 48 ਆਵਰਸ ਸਮਥਿੰਗ ਮੇਜਰ ਹੈਪਨਿੰਗ। ਸੋ ਇਹ ਵੀ ਜਿਹੜਾ ਆ ਬਹੁਤ ਵੱਡਾ ਸਟੈਪ ਹੈਗਾ, ਕਿਉਂਕਿ ਇਹ ਕੰਪਨੀ ਜਿਹੜੀਆਂ ਹੈਗੀਆਂ ਬਹੁਤ ਵੱਡਾ ਜਿਹੜਾ ਹਿੱਸਾ ਹੈਗਾ ਬ੍ਰੋਕਰੇਜ ਦਾ ਉਹ ਹੈਂਡਲ ਕਰਦੀਆਂ ਹੈਗੀਆਂ। ਸੋ ਜੇ ਆਪਾਂ ਇੱਥੇ ਗੱਲ ਇੱਥੇ ਥੋੜ੍ਹੀ ਜਿਹੀ ਕਰੀਏ ਕਿ ਕਿਸ ਸਾਈਡ ਨੂੰ ਫਰਕ ਪੈ ਰਿਹਾ ਹੈਗਾ। ਸੋ ਇਹ ਦੇਖੋ ਤੁਸੀਂ, ਜਿਹੜਾ ਪਹਿਲਾਂ ਆਪਾਂ ਗੱਲ ਕੀਤੀ ਕੰਪਨੀ 95 ਈਅਰ ਓਲਡ ਕੰਪਨੀ ਜਿਹੜੀ ਆ ਬੰਦ ਹੋਈ ਆ, ਉਹਦੇ ਉੱਤੇ ਉਹਨੂੰ ਕਾਸਟ ਆਫ ਆਪਰੇਸ਼ਨ ਦਾ ਫਰਕ ਪਿਆ ਹੈਗਾ, ਲੋ ਰੇਟ ਦਾ ਫਰਕ ਪਿਆ ਹੈਗਾ। ਉੱਥੇ ਹੀ ਦੂਜੇ ਬੰਨੇ ਜਿਹੜੀ ਆ ਕੌਨਵੋਏ ਕੰਪਨੀ ਹੈਗੀ ਆ, ਇਹ ਡਿਜੀਟਲ ਬ੍ਰੋਕਰ ਹੈਗੀ ਆ। ਇਹਦੇ ਕੋਲ ਐਸੈਟਸ ਨਹੀਂ ਹੈਗੇ, ਇਹਦੇ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਨਾਰਮਲ ਟਰੱਕਿੰਗ ਕੰਪਨੀ ਕੋਲ ਹੁੰਦੀਆਂ। ਇਹਨੂੰ ਵੀ ਇੱਥੇ ਅਸਰ ਪੈ ਰਿਹਾ ਹੈਗਾ। $3 ਬਿਲੀਅਨ ਦੀ ਕੰਪਨੀ ਲਾਸਟ ਈਅਰ ਇਵੈਲੂਏਟ ਹੋਈ ਆ। ਇਹ ਵੀ ਜਿਹੜੀ ਆ ਇਸ ਵੇਲੇ ਖਤਰੇ 'ਚ ਆ। ਔਰ ਉਸ ਤੋਂ ਬਾਅਦ ਮੈਂ ਤੀਜਾ ਜਿਹੜਾ ਫੈਕਟਰ ਇੱਥੇ, ਤੀਜੀ ਜਿਹੜੀ ਚੀਜ਼ ਮੈਂ ਗੱਲ ਕਰਨੀ ਚਾਹੁੰਦਾ ਉਹ ਹੈਗੀ ਆ ਪ੍ਰਾਈਮਾ ਵੋਵੋਨਾ। ਇਹ ਪ੍ਰੋਡਿਊਸਰ ਹੈਗੇ, ਬਿਗੇਸਟ ਪ੍ਰੋਡਿਊਸਰ ਹੈਗੇ ਆ ਸਟੋਨ ਫਰੂਟ ਦੇ ਸੈਂਟਰਲ ਫ੍ਰੈਸਨੋ ਏਰੀਆ 'ਚ ਬਿਗੇਸਟ ਪ੍ਰੋਡਿਊਸਰ ਹੈਗੇ ਆ ਸਟੋਨ ਫਰੂਟ ਦੇ। ਸੋ ਇਹਨਾਂ ਨੂੰ ਜਿਹੜਾ ਆ ਐਰਕੀ ਇਹਨਾਂ ਦੀ ਕੁਛ ਪਾਰਟਨਰਸ਼ਿਪ ਦੀ ਪ੍ਰੋਬਲਮ ਵੀ ਹੈਗੀ ਆ, ਉਹਦੇ ਕਰਕੇ ਵੀ ਇਹਨਾਂ ਦੀ ਸਿਚੁਏਸ਼ਨ ਚੱਲ ਰਹੀ ਸੀਗੀ। 8,000 ਇੰਪਲੋਈ ਹੈਗਾ। ਇਹਨਾਂ ਨੇ ਚੈਪਟਰ 11 ਬੈਂਕਰਪਸੀ ਜਿਹੜੀ ਫਾਈਲ ਕੀਤੀ ਆ ਹੁਣ ਅਕਤੂਬਰ 13 ਨੂੰ। ਉਹਦੇ ਵਿੱਚ ਇਹਨਾਂ ਨੇ ਬਿਗੇਸਟ ਰੀਜ਼ਨ ਦੱਸਿਆ ਹੈਗਾ ਵੈਦਰ ਨੂੰ, ਇਹਨਾਂ ਦੀ ਪ੍ਰੋਡਕਸ਼ਨ ਨੂੰ, ਵੈਦਰ ਨੂੰ ਤੇ ਹੋਰ ਕਾਸਿਆਂ ਨੂੰ। ਜਿਹੜੇ ਜਿੰਨੀ ਕਿ ਇਹਨਾਂ ਨੇ ਏਕਰੇਜ ਦੇ ਵਿੱਚ ਪ੍ਰੋਡਕਸ਼ਨ ਕੀਤੀ ਆ, ਉਹ ਕਹਿੰਦੇ ਬੈਸਟ ਪ੍ਰੋਡਕਸ਼ਨ ਹੋਈ ਆ ਈਅਰਸ ਦੇ ਵਿੱਚ, ਹੈ ਨਾ।
ਅਸੀਂ ਪਰ ਫਿਰ ਵੀ ਉਸ ਦੇ ਬਾਵਜੂਦ ਪਰ ਫਿਰ ਵੀ ਜਿਹੜਾ ਮੌਸਮ ਦੇ ਅਸਰ ਕਰਕੇ ਜਿਹੜਾ ਫਰਕ ਪਿਆ ਹੈਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਚੀਜ਼ਾਂ ਦਾ ਆਪਾਂ ਫੈਕਟਰ ਗਿਣਦੇ ਆ ਰਹੇ ਹਾਂ ਪਿਛਲੇ 3 ਸਾਲਾਂ ਤੋਂ, ਆਪਾਂ ਕਹਿੰਦੇ ਆ ਰਹੇ ਹਾਂ ਕਾਸਟ ਆਫ ਪ੍ਰੋਡਕਸ਼ਨ, ਕਾਸਟ ਆਫ ਆਪਰੇਸ਼ਨ, ਵੈਦਰ, ਇਹ ਸਾਰੀਆਂ ਚੀਜ਼ਾਂ ਦਾ ਇਫੈਕਟ ਆਪਾਂ ਸਾਹਮਣੇ ਦੇਖ ਰਹੇ ਹਾਂ। ਔਰ ਇਹਦੇ 'ਚ ਆਪਾਂ ਇਹ ਗੱਲ ਇਹ 'ਚ ਦੋ ਰਾਏ ਨਹੀਂ ਹੈਗੀ ਕਿ ਸ਼ਾਇਦ ਬ੍ਰੋਕਰ ਬਹੁਤ ਜ਼ਿਆਦਾ ਪੈਸੇ ਬਣਾ ਰਿਹਾ ਹੈਗਾ। ਇਹ ਇੱਕ ਆਪਣਾ ਇੱਕ ਸੋਚਣੀ ਹੈਗੀ ਆ ਕਿ ਬ੍ਰੋਕਰ ਪੈਸੇ ਬਣਾਉਂਦਾ ਹੈਗਾ। ਜਦੋਂ ਡਾਊਨਫਾਲ ਹੋ ਰਿਹਾ, ਜਦੋਂ ਇਹ ਚੀਜ਼ਾਂ ਹੋ ਰਹੀਆਂ ਨਾ, ਉਦੋਂ ਹਰ ਇੱਕ ਬੰਦਾ ਇਫੈਕਟ ਕਰਦਾ ਹੈ, ਨਾਟ ਜਸਟ ਵਨ। ਸੋ ਇਸ ਕਰਕੇ ਆਪਾਂ ਇਹ ਗੱਲ ਕਰਦੇ ਹਾਂ ਵੀ ਜਿੱਥੇ ਵੀ ਜਦੋਂ ਅਸੀਂ ਇਹ ਗੱਲ ਆਪਾਂ ਕਹਿ ਰਹੇ ਹਾਂ ਕਿ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸੋਚ ਕੇ ਚੱਲਣੀਆਂ ਚਾਹੀਦੀਆਂ, ਇਹ ਫੈਕਟਰ ਕੈਲਕੂਲੇਟ ਕਰਕੇ ਚੱਲਣੇ ਚਾਹੀਦੇ ਆ। ਸੋ ਇਹਨਾਂ ਫੈਕਟਰ ਦੇ ਉੱਤੇ ਹੀ ਧਿਆਨ ਦੇ ਕੇ ਤੁਹਾਨੂੰ ਇਸ ਵੇਲੇ ਸਾਰਿਆਂ ਨੂੰ ਵੱਡੀ ਚੀਜ਼ ਹੈ ਕਾਸਟ ਕਟਿੰਗ। ਜੇ 20 ਟਰੱਕ ਨਹੀਂ ਚਲਾ ਰਹੇ, ਨਹੀਂ ਚਲਾ ਪਾ ਰਹੇ, ਜੇ 10 ਚਲਾ ਸਕਦੇ ਆ, 5 ਚਲਾ ਸਕਦੇ ਆ, ਕੁਝ ਵੀ ਕਰ ਸਕਦੇ, ਕਾਸਟ ਕਟਿੰਗ ਜਿਹੜੀ ਆ ਉਹ ਮੇਜਰ ਚੀਜ਼ ਆ। ਜੀ ਦੇਖੋ ਵੀ ਹੁਣ ਕਈਆਂ ਨੇ ਸੋਚਣਾ ਵੀ ਲੈ ਇਹ ਤਾਂ ਛੋਟੀ ਛੋਟੀਆਂ ਕੰਪਨੀਆਂ, ਜਾਂ ਕੌਨਵੇ ਦੀ ਗੱਲ ਕਰਦੇ ਜਾਈਏ, ਕੌਨਵੇ ਦੇ ਜਿਹੜੇ ਬੈਕਅਪ ਸੀਗੇ ਜੈਫ ਬੀਜ਼ੋਸ ਐਮਾਜ਼ੋਨ ਵਾਲਾ ਤੇ ਬਿਲ ਗੇਟਸ ਮਾਈਕਰੋਸਾਫਟ ਵਾਲਾ। ਕੱਲਾ ਇਹ ਹੁਣ ਉਹਨਾਂ ਨੇ ਆਪਰੇਸ਼ਨ ਨਹੀਂ ਬੰਦ ਕੀਤਾ, ਹੰਡਰਡਸ ਆਫ ਜੌਬਸ ਵੀ ਉਹਨਾਂ ਦੀਆਂ ਚਲੇ ਜਾਣੀਆਂ ਹੈਗੀਆਂ। ਇੱਕ ਟਾਈਮ ਦੇ ਉੱਤੇ 1500 ਤੋਂ ਵੱਧ EMPLOYEE ਸੀਗੇ ਕੌਨਵਾਈ ਦੇ ਕੋਲ, ਤੇ ਉਹਨਾਂ ਨੂੰ ਘਟਾ ਕੇ 500 ਰਹਿ ਗਏ ਸੀ, ਤੇ ਹੁਣ ਲੱਗਦਾ ਵੀ ਜਿਹੜੇ 500 ਆ ਉਹਨਾਂ ਦੀ ਵੀ ਜਿਹੜੀ ਆ ਛੁੱਟੀ ਹੋ ਜਾਊਗੀ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਸਰਪ੍ਰਾਈਜ਼ ਆਇਆ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ ਟਰੱਕਿੰਗ ਇੰਡਸਟਰੀ ਦੇ ਇਸ ਵੇਲੇ ਬਹੁਤ ਹੀ ਜਿਹੜਾ ਬੁਰਾ ਹਾਲ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ ਹੀ ਆ, ਤੇ ਇਕਵਿਪਮੈਂਟ ਕਾਸਟ ਬਹੁਤ ਜ਼ਿਆਦਾ ਹੈ।